व्यूअर्स वेलकम बैक इन आवर प्रोग्राम जी। डॉक्टर साहब साडी अगली ईमेल इंडियन एजेंट ABC MHA जी दी है। ये लिखते हैं प्यारे सर, असी अमरीका, यूरोप, जापान ते रूस की मदद नाल अखंड भारत बनावांगे। अखंड भारत जिंदाबाद जी। डॉक्टर साहब इस इंडियन एजेंट ਨੂੰ ਅਸੀਂ ਕੱਲ ਕਾਫੀ ਚੰਗੀ ਤਰ੍ਹਾਂ ਇਸ ਦੀ ਥਾਂ ਦਿਖਾਈ ਸੀ ਕਿ ਕਿੱਥੇ ਬਿਲੋਂਗ ਕਰਦੇ। ਸੋ ਇਹਨੇ ਆਪਣਾ ਸਿੱਖ ਦਾ ਨਕਾਬ ਤਾਂ ਲਾ ਦਿੱਤਾ, ਮਾਸਕ ਲਾ ਦਿੱਤੀ ਪਹਿਲਾਂ ਜਿਵੇਂ ਉਹ ਸਿੱਖ ਬਣ ਕੇ ਲਿਖਦਾ ਸੀ। ਸੋ ਹੁਣ ਉਹਨੂੰ ਇਹ ਨਜ਼ਰ ਆ ਗਿਆ ਕਿ ਵੀ ਬਿੱਲੀ ਕਿਉਂਕਿ ਥੈਲੇ ਚੋਂ ਬਾਹਰ ਆ ਗਈ, ਹੁਣ ਇਹ ਫੜਿਆ ਗਿਆ ਜੀ, ਜਿਹਨੂੰ ਕਹਿੰਦੇ ਨੇ ਵਿਦ ਦਾ ਹੈਂਡ ਇਨ ਦਾ ਕੁੱਕੀ ਜਾਰ ਜੀ। ਸੋ ਹੁਣ ਉਹਨੇ ਆਪਣਾ ਫਿਰ ਸਾਰਾ ਹੀ ਆਪਣਾ ਚਿਹਰਾ ਆਪਣੇ ਸ਼ਬਦਾਂ 'ਚ ਹੀ ਦਿਖਾ ਦਿੱਤਾ ਜੀ ਕਿ ਵੀ ਅਸੀਂ ਅਖੰਡ ਭਾਰਤ ਯਕੀਨ ਰੱਖਦੇ। ਤੇ ਇਹ ਉਹਨਾਂ ਨੂੰ ਪਤਾ ਹੈ ਵੀ ਇੰਨੇ ਜੋਗੇ ਨਹੀਂ ਹੈਗੇ ਕਿ ਇਹ ਆਪ ਕਿਹੜਾ ਅਖੰਡ ਭਾਰਤ, ਜੁੱਤੀਆਂ ਇਹਨਾਂ ਨੇ ਚੀਨ ਤੋਂ ਖਾਧੀਆਂ। ਤੁਸੀਂ ਚੀਨ ਤੇ ਇੰਗਲੈਂਡ ਤੇ ਜਾਪਾਨ ਯੂਰਪ ਦੀ ਮਦਦ ਨਾਲ ਕਿਹੜਾ ਅਖੰਡ ਭਾਰਤ ਬਣਾਓਗੇ? ਪਹਿਲਾਂ ਜਿਹੜਾ 60-70 ਹਜ਼ਾਰ ਸਕੁਅਰ ਮਾਈਲ ਏਰੀਆ ਚਾਈਨਾ ਨੂੰ ਤੁਸੀਂ ਸਰੈਂਡਰ ਕੀਤਾ ਹੋਇਆ 62 ਦੇ ਵਿੱਚ 1962 'ਚ, ਉਹ ਪਹਿਲਾਂ ਵਾਪਸ ਲੈ ਕੇ ਦਿਖਾਓ ਜ਼ਰਾ ਜੀ। ਉਹ ਤਾਂ ਹਰ ਚੌਥੇ ਦਿਨ ਆ ਕੇ ਤੁਹਾਡੇ ਜੁੱਤੀਆਂ ਮਾਰ ਕੇ ਜਾਂਦੇ ਨੇ, ਤੁਹਾਡੇ ਬਾਰਡਰ 'ਚ ਆ ਕੇ ਕਿਤੇ ਲਾਲ ਝੰਡਾ ਲਾ ਗਏ, ਕਿਤੇ ਹੋ ਗਏ। ਤੁਹਾਡੇ ਫੋਰਨ ਮਿਨਿਸਟਰ ਨੇ ਮੰਨਿਆ ਵੀ ਕਿੰਨੇ ਸੌ ਵਾਇਲੇਸ਼ਨ ਜਿਹੜੀਆਂ ਨੇ ਸਾਲ 2013 ਦੇ ਵਿੱਚ ਹੋਈਆਂ ਜੀ। ਸੋ ਉਧਰ ਨੂੰ ਤੁਸੀਂ ਮੂੰਹ ਨਹੀਂ ਕਰਦੇ ਹੋ। ਪਾਕਿਸਤਾਨ ਦੇ ਨਾਲ ਤੁਸੀਂ ਧਮਕੀਆਂ ਉੱਥੇ ਬੈਠੇ ਦਿੱਤਾ ਜਾਓ, ਤੁਸੀਂ ਜਾਓ ਜ਼ਰਾ ਪਾਕਿਸਤਾਨ, ਫਿਰ ਤੁਹਾਨੂੰ ਦੱਸੇਗਾ ਕਿ ਬਈ ਨਿਊਕਲੀਅਰ ਪਾਵਰ ਕੀ ਹੁੰਦੀ ਹੈ ਜੀ। ਸੀ ਪੀਰੀਅਡ ਜਦੋਂ ਇਹਨਾਂ ਨੇ 1998 ਦੇ ਵਿੱਚ ਪਹਿਲਾਂ ਆਪਣਾ ਨਿਊਕਲੀਅਰ ਬੰਬ ਬਣਾਇਆ ਇੰਡੀਆ ਨੇ, ਔਰ ਨਾਲ ਹੀ ਅਡਵਾਨੀ ਨੇ ਜਿਹੜਾ ਉਹ ਉਦੋਂ ਹੋਮ ਮਿਨਿਸਟਰ ਸੀ, ਉਹਨੇ ਪਾਕਿਸਤਾਨ ਨੂੰ ਕਿਹਾ ਜੀ ਅਬ ਕਸ਼ਮੀਰ ਦਾ ਫੈਸਲਾ ਹੋਗਾ ਜੀ। ਤੇ 2 ਹਫ਼ਤੇ ਬਾਅਦ ਜਦੋਂ ਪਾਕਿਸਤਾਨ ਨੇ ਧਮਾਕੇ ਕਰ ਦਿੱਤੇ ਪੋਖਰਾਨ ਜਵਾਬੀ, ਉਦੋਂ ਫਿਰ ਇਹ ਸਾਰੇ ਸਟ੍ਰੈਚਰ ਤੇ ਡਿੱਗੇ ਹੋਏ ਸੀਗੇ, ਹਸਪਤਾਲਾਂ ਦੇ ਬੈੱਡ ਤੇ ਪਏ ਸੀ ਵੀ ਇਹ ਕੀ ਹੋ ਗਿਆ ਜੀ। ਸੋ ਹੁਣ ਉਹ ਗੱਲ ਵੀ ਗਈ ਕਿ ਜੀ ਆਪਣੀ ਤੁਸੀਂ ਸੁਪੀਰੀਅਰ ਆਰਮੀ ਪਾਵਰ ਦੇ ਨਾਲ ਜਾ ਕੇ ਪਾਕਿਸਤਾਨ 'ਚ ਤੁਸੀਂ ਵੜ ਜਾਓਗੇ। ਹੁਣ ਉਹ ਬਰਾਬਰ ਨਿਊਕਲੀਅਰ ਹੈ। ਇਹੀ ਕਾਰਨ ਹੈ ਕਿ 1998 ਤੋਂ ਬਾਅਦ ਇਹਨਾਂ ਨੇ ਕਦੇ ਡੇਅਰ ਨਹੀਂ ਕੀਤਾ ਹੈ ਵੀ ਪਾਕਿਸਤਾਨ ਦੇ ਅੰਦਰ 1 ਇੰਚ ਵੀ ਜਾ ਸਕਣ। ਉਹਨਾਂ ਨੇ ਆ ਕੇ ਕਾਰਗਿਲ ਦੇ ਵਿੱਚ ਇਹਨਾਂ ਨੂੰ ਸਬਕ ਸਿਖਾਇਆ ਚੰਗੀ ਤਰ੍ਹਾਂ ਜੀ। ਸੋ ਕਿਹੜਾ ਤੁਹਾਡਾ ਅਖੰਡ ਭਾਰਤ ਹੈ? ਤੁਸੀਂ ਉਹ ਖੜੇ ਕੀਤੇ ਸੀ ਤਾਮਿਲ, ਤੇ ਮੁੜ ਕੇ ਉਹਨਾਂ ਤਾਮਿਲਾਂ ਨੇ ਰਾਜੀਵ ਗਾਂਧੀ ਨੂੰ ਲਿਆ। ਤੁਹਾਡੀ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਫੌਜ ਦਾ ਹਾਲ ਸ੍ਰੀਲੰਕਾ ਨੇ ਕੀ ਕੀਤਾ ਉਹ ਜੇ ਤੁਹਾਨੂੰ ਭੁੱਲਿਆ ਨਹੀਂ ਹੈਗਾ। ਸੋ ਤੁਸੀਂ ਤਾਂ ਇਹ ਜਿਹੜੇ ਨਿੱਕੇ ਨਿੱਕੇ ਨੇ ਇਹਨਾਂ ਦੇ ਨਾਲ ਨਹੀਂ ਤੁਸੀਂ ਜਿਹੜਾ ਉਹ ਟੱਕਰ ਲੈਣ ਦੀ ਸਮਰੱਥਾ ਰੱਖਦੇ। ਚੀਨ ਵੱਲ ਤਾਂ ਤੁਸੀਂ ਕੀ ਮੂੰਹ ਕਰੋਗੇ ਜੀ। ਸੋ ਲੇਕਿਨ ਜੇ ਤੁਹਾਨੂੰ ਇਹਦੇ ਚੋਂ ਖੁਸ਼ੀ ਮਿਲਦੀ ਹੈ ਵੀ ਤੁਸੀਂ ਅਖੰਡ ਭਾਰਤ ਦਾ ਜਾਪ ਕਰਕੇ ਸੌਂਦੇ ਹੋ, ਅਖੰਡ ਭਾਰਤ ਦਾ ਜਾਪ ਕਰਕੇ ਉੱਠਦੇ ਹੋ, ਤੇ ਸਿੱਖ ਵੈਸੇ ਤੁਹਾਡੇ ਅਖੰਡ ਦੇ ਖੰਡ ਖੰਡ ਬਣਾਉਣਗੇ। ਖੰਡ ਟੁਕੜੇ ਨੂੰ ਕਹਿੰਦੇ ਨੇ, ਅਖੰਡ ਹੁੰਦਾ ਜਿਹੜਾ ਨਾ ਟੁੱਟਣ ਵਾਲਾ ਹੋਵੇ ਜੀ। ਸੋ ਜਿਹੜਾ ਤੁਸੀਂ ਬਚਦੇ ਰਹੇ ਹੋ 1000 ਸਾਲ, ਤੁਸੀਂ ਮੁਗਲਾਂ ਦੇ ਵਿੱਚ ਵੜ ਕੇ ਵੀ ਉਹਨਾਂ ਨੂੰ ਜਿਹੜਾ ਮੁਗਲਾਂ ਔਰ ਦੂਸਰਿਆਂ ਦੇ ਨਾਲ ਵੀ ਆਪਣਾ ਆਪ ਨੂੰ ਸਰਵਾਈਵ ਕੀਤਾ। ਹੁਣ ਤੁਹਾਡੀ ਇਹ ਜਿਹੜੀ ਭਾਰਤ ਮਾਂ ਤੁਸੀਂ ਬਣਾਈ ਹੋਈ ਹੈ, ਇਸ ਦਾ ਕੋਈ ਫਿਊਚਰ ਨਹੀਂ ਹੈਗਾ। ਇਸ ਦੇ ਉਨੇ ਕੁ ਟੁਕੜੇ ਹੋਣਗੇ ਜਿੰਨੇ ਕੁ ਸੋਵੀਅਤ ਯੂਨੀਅਨ ਦੇ ਹੋਏ, ਜਿੰਨੇ ਕੁ ਯੂਗੋਸਲਾਵੀਆ ਦੇ ਹੋਏ। ਸੋ ਤੁਹਾਡਾ ਇਹ ਜਿਹੜਾ ਡ੍ਰੀਮਲੈਂਡ ਹੈ ਅਖੰਡ ਭਾਰਤ ਦਾ, ਇਹ ਤੁਹਾਡੇ ਨਾਲ ਹੀ ਤੁਹਾਡੇ ਵਰਗੀਆਂ ਕਈ ਜਨਰੇਸ਼ਨਾਂ ਪਹਿਲਾਂ ਆਈਆਂ ਅਖੰਡ ਭਾਰਤ ਜਪਦੀਆਂ। ਹੁਣ ਇਹ ਖੰਡ ਖੰਡ ਹੋਏਗਾ, ਟੁਕੜੇ ਟੁਕੜੇ ਹੋਏਗਾ। ਇਸ ਤੋਂ ਬਿਨਾਂ ਉਸ ਧਰਤੀ ਦੇ ਲੋਕਾਂ ਦਾ ਕੋਈ ਫਿਊਚਰ ਨਹੀਂ ਜੀ। ਸਾਡੀ ਅਗਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਵੀਰ ਜੀ ਦੀ, ਜਿਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਤਾਕੀਦ ਕੀਤੀ ਹੈ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ, ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਨੂੰ ਇਹ ਲਿਖ ਕੇ ਭੇਜ ਰਿਹਾ ਹਾਂ ਕਿ ਭਾਰਤ ਦੀ ਸਰਕਾਰ ਨੇ ਸਿੱਖਾਂ ਨੂੰ ਆਪਣਾ ਦੁਸ਼ਮਣ ਕਿਉਂ ਬਣਾਇਆ। ਹੋ ਸਕਦਾ ਹੈ ਕਿ ਤੁਸੀਂ ਅੱਜ ਵਾਲੀ ਈਮੇਲ ਪੜ੍ਹ ਕੇ ਥੋੜੇ ਹੈਰਾਨ ਹੋਵੋਗੇ ਕਿ ਇਹ ਕਿਵੇਂ ਹੋ ਸਕਦਾ ਹੈ। ਭਾਰਤ ਸਰਕਾਰ ਦਾ ਸਿੱਖਾਂ ਨਾਲ ਦੁਸ਼ਮਣੀ ਪਾਉਣ ਦਾ ਕਾਰਨ ਸੀ ਕਿ ਨਹਿਰੂ ਦੇ ਜ਼ਮਾਨੇ ਤੋਂ ਹੀ ਹਿੰਦੂ ਸਿੱਖਾਂ ਤੋਂ ਡਰਦੇ ਸਨ ਤੇ ਉਹਨਾਂ ਨੂੰ ਖੌਫ ਸੀ ਕਿ ਜੇ ਕਦੇ ਵੀ ਸਿੱਖ ਆਉਣ ਵਾਲੇ ਸਮੇਂ ਵਿੱਚ ਥੋੜੇ ਜਿਹੇ ਹੀ ਪੈਰਾਂ ਸਿਰ ਖੜੇ ਹੋ ਗਏ ਤੇ ਇਹ ਸਾਰੇ ਭਾਰਤ ਉੱਤੇ ਆਪਣਾ ਰਾਜ ਸਥਾਪਿਤ ਕਰ ਲੈਣਗੇ ਤੇ ਉਹ 1000 ਸਾਲ ਬਾਅਦ ਮਿਲਣ ਵਾਲੇ ਦੇਸ਼ ਨੂੰ ਦੁਬਾਰਾ ਕਿਸੇ ਨੌਨ ਹਿੰਦੂ ਦੇ ਹੱਥ ਵਿੱਚ ਜਾਂਦਾ ਨਹੀਂ ਦੇਖਣਾ ਚਾਹੁੰਦੇ ਸਨ। ਦੂਸਰੇ ਪਾਸੇ ਜੇ ਸਿੱਖ ਵੱਖਰੇ ਹੋ ਜਾਂਦੇ ਤੇ ਉਹਨਾਂ ਨੂੰ ਖਾਣ ਲਈ ਰੋਟੀ ਤੇ ਲੜਨ ਲਈ ਫੌਜੀਆਂ ਤੱਕ ਦੇ ਵੀ ਲਾਲੇ ਪੈ ਜਾਣੇ ਸਨ, ਕਿਉਂਕਿ ਰੋਟੀ ਤੇ ਫੌਜੀ ਉਹਨਾਂ ਨੂੰ ਸਿਰਫ ਪੰਜਾਬ ਤੋਂ ਹੀ ਮਿਲ ਸਕਦੇ ਸਨ। ਤੇ ਜੇ ਉਹਨਾਂ ਨੂੰ ਇਹ ਦੋਵੇਂ ਚੀਜ਼ਾਂ ਨਾ ਮਿਲਦੀਆਂ ਤੇ ਫਿਰ ਭਾਰਤ ਆਜ਼ਾਦ ਹੋ ਕੇ ਵੀ 10-15 ਸਾਲ ਨਹੀਂ ਸੀ ਚੱਲ ਸਕਦਾ, ਕਿਉਂਕਿ ਉਹਨਾਂ ਦਿਨਾਂ ਵਿੱਚ ਖੇਤੀਬਾੜੀ ਬਹੁਤ ਹੀ ਪਛੜੀ ਹੋਈ ਸੀ ਤੇ ਦੇਸ਼ ਵਿੱਚ ਇੰਨਾ ਅਨਾਜ ਪੈਦਾ ਨਹੀਂ ਹੁੰਦਾ ਸੀ ਕਿ ਸਾਰੇ ਦੇਸ਼ ਦਾ ਢਿੱਡ ਭਰ ਸਕਦਾ। ਉਹ ਤੇ ਬਾਅਦ ਵਿੱਚ ਹਰੀ ਕ੍ਰਾਂਤੀ ਆਈ ਤੇ ਰੋਟੀ ਪੱਕਦੀ ਹੋਈ। ਅੱਜ ਵੀ ਜਿਹੜੇ ਹਿੰਦੂ ਲੋਕ ਸਿੱਖਾਂ ਨੂੰ ਨਫ਼ਰਤ ਕਰਦੇ ਹਨ ਤੇ ਉਹਨਾਂ ਦੀਆਂ ਜ਼ਮੀਨਾਂ ਖੋਹਣ ਤੇ ਨਸਲ ਖਤਮ ਕਰਨ ਬਾਰੇ
ਸਾਜ਼ਿਸ਼ਾਂ ਕਰਦੇ ਹਨ, ਇਸ ਦੇ 65% ਚਾਂਸ ਹਨ ਕਿ ਉਹ ਵੀ ਰਾਤ ਨੂੰ ਸਿੱਖਾਂ ਦੀ ਮਿਹਨਤ ਨਾਲ ਕਮਾਏ ਅਨਾਜ ਦੀ ਹੀ ਰੋਟੀ ਖਾਂਦੇ ਹੋਣ। ਹੁਣ ਜੀ ਇਹਨਾਂ ਦਾ ਪਹਿਲਾਂ ਤਾਂ ਭਾਈ ਸਾਹਿਬ ਦਾ ਧੰਨਵਾਦ। ਔਰ ਅਸੀਂ ਲਗਾਤਾਰਤਾ ਨਾਲ ਲਿਖਦੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਬਹੁਤ ਚੰਗੇ ਢੰਗ ਨਾਲ ਇਹਨਾਂ ਨੇ ਸਮੱਸਿਆ ਨੂੰ ਸਮਝਿਆ, ਬਿਆਨਿਆ ਜੀ। ਔਰ ਮੈਂ ਜਦੋਂ ਇਸ ਨੂੰ ਪੜ੍ਹਦਾ ਤਾਂ ਮੈਂ ਸਮਝਦਾ ਵੀ ਸਾਡੇ ਬਹੁਤ ਸਾਰੇ ਦਰਸ਼ਕਾਂ ਦੇ ਲਈ ਇਹ ਗੱਲ ਬੜੀ ਅਹਿਮ ਹੈ ਕਿ ਉਹ ਵੀ ਸਮੱਸਿਆ ਦੀ ਜੜ ਤੱਕ ਜਾ ਕੇ ਇਸ ਨੂੰ ਸਮਝਣ ਦਾ ਯਤਨ ਕਰਨ ਜੀ। ਸੋ ਇਹਨਾਂ ਨੇ ਆਪਣੀ ਇਸ ਈਮੇਲ ਦੇ ਵਿੱਚ ਜਿਹੜਾ ਇਹਨਾਂ ਦਾ ਟਾਈਟਲ ਹੈ ਕਿ ਭਾਰਤ ਨੇ ਸਿੱਖਾਂ ਨੂੰ ਦੁਸ਼ਮਣ ਕਿਉਂ ਬਣਾਇਆ ਜੀ। ਸੋ ਜ਼ਾਹਰ ਹੈ ਕਿ ਪਿਛਲੀ ਈਮੇਲ 'ਚ ਅਸੀਂ ਦੇਖਿਆ ਸੀ ਕਿ ਵੀ ਕਿੰਨੇ ਮੂਰਖ ਨੇ ਇਹ। ਸੋ ਪਹਿਲਾਂ ਉਹਨਾਂ ਨੇ ਮੂਰਖਤਾ ਦਾ ਪਾਠ ਦਿੱਤਾ, ਹੁਣ ਉਹਨਾਂ ਨੇ ਲੌਜੀਕਲੀ ਇਹ ਗੱਲ ਕਰਨੀ ਚਾਹੀਦੀ ਹੈ ਜਿਹਦੇ 'ਚ ਇਹ ਵੀ ਉਹ ਇੰਨੇ ਮੂਰਖ ਵੀ ਨਹੀਂ ਹੈਗੇ ਜੇ ਉਹਨਾਂ ਨੇ ਸਿੱਖਾਂ ਨੂੰ ਦੁਸ਼ਮਣ ਬਣਾਇਆ ਤੇ ਉਸ ਦੇ ਕੀ ਰੀਜ਼ਨ ਨੇ। ਸੋ ਪਹਿਲਾਂ ਉਹਨਾਂ ਨੇ ਨਹਿਰੂ ਤੋਂ ਹੀ ਸ਼ੁਰੂ ਕੀਤਾ ਕਿ ਵੀ ਨਹਿਰੂ ਔਰ ਜਿਹੜੇ ਸਾਰੇ ਨੇ ਸਿੱਖਾਂ ਤੋਂ ਬਹੁਤ ਡਰਦੇ ਸੀ ਕਿ ਇਹਨਾਂ ਦੇ ਕੋਲ ਹੀ ਫੌਜੀ ਨੇ, ਲੜਨ ਲਈ ਵੀ ਇਹਨਾਂ ਕੋਲ ਨੇ ਔਰ ਇਹਨਾਂ ਕੋਲ ਹੀ ਅੰਨ ਨੇ, ਔਰ ਇਹ ਜਿਹੜੇ ਨੇ ਭਾਰਤ ਦੇ ਉੱਤੇ ਕਬਜ਼ਾ ਕਰਨ ਦੀ ਵੀ ਜਿਹੜੀ ਹੈ ਜਾਂ ਆਪਣਾ ਗਲਬਾ ਬਣਾਉਣ ਦੀ ਵੀ ਸਮਰੱਥਾ ਰੱਖਦੇ ਨੇ। ਔਰ ਉਹ 1000 ਸਾਲ ਬਾਅਦ ਜਿਹੜਾ ਹਿੰਦੂਆਂ ਨੂੰ ਰਾਜ ਮਿਲਿਆ ਸੀ ਉਹ ਨਹੀਂ ਸੀ ਚਾਹੁੰਦੇ ਵੀ ਸਿੱਖ ਲੈ ਜਾਣ। ਔਰ ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਜਦੋਂ ਅੰਗਰੇਜ਼ 47 ਦੇ ਵਿੱਚ ਨਿਕਲੇ, ਜ਼ਾਹਰ ਹੈ ਪਾਕਿਸਤਾਨ ਬਣਿਆ ਔਰ ਫੌਜ ਦੇ ਵਿੱਚ ਜਿਹੜੇ ਬ੍ਰਿਗੇਡੀਅਰ ਰੈਂਕ ਤੋਂ ਉੱਪਰ ਲੈ ਕੇ ਜਿੰਨੇ ਵੀ ਜਨਰਲ ਬਣਨ ਵਾਲੇ ਸੀ ਉਹਨਾਂ 'ਚ ਲਗਭਗ 60-70% ਸਿੱਖ ਹੀ ਸਨ। ਹਾਲਾਂਕਿ ਕੁੱਲ ਆਫੀਸਰ ਰੈਂਕ ਦੇ ਵਿੱਚ ਉਸ ਵੇਲੇ, ਕਿਉਂਕਿ ਮੈਨੂੰ ਡਾਟਾ ਕਿਸੇ ਸੀਨੀਅਰ ਆਰਮੀ ਆਫੀਸਰ ਨੇ ਦਿੱਤਾ ਸੀ, 35% ਸਿੱਖ ਕੁੱਲ ਇੰਡੀਅਨ ਆਰਮੀ ਦੇ ਵਿੱਚ ਆਫੀਸਰ ਰੈਂਕ ਦੇ ਵਿੱਚ ਸਨ ਔਰ 20% ਦੇ ਕਰੀਬ ਜਿਹੜੀ ਹੈ 19 ਤੋਂ 20% ਸਿੱਖ ਕੁੱਲ ਫੌਜ ਸਨ, ਸਪਾਈ ਜਾਂ ਦੂਸਰੇ ਰੈਂਕਾਂ ਦੇ ਵਿੱਚ ਜੀ। ਹੁਣ ਜਿਹੜਾ ਸਿੱਖਾਂ ਦਾ ਸਿੱਖ ਰੈਜੀਮੈਂਟਲ ਸੈਂਟਰ ਉਹ ਵੀ ਮੇਰਠ ਦੇ ਵਿੱਚ ਸੀ, ਜਿਹੜਾ ਬਿਲਕੁਲ ਦਿੱਲੀ ਦੇ ਨੇੜੇ। ਸੋ ਜੇ ਤੁਸੀਂ ਨਹਿਰੂ ਦੇ ਪੀਰੀਅਡ 'ਚ ਇਹ ਦੇਖੋ ਕਿ ਵੀ ਜਦੋਂ ਵੀ ਸਿੱਖ 26 ਜਨਵਰੀ ਜਾਂ 15 ਅਗਸਤ ਵੇਲੇ ਹੁੰਦਾ, ਸਾਰੇ ਸਿੱਖ ਜਨਰਲੀ ਨਾਲ ਹੁੰਦੇ ਸੀ, ਜਿੱਥੇ ਇਹਨਾਂ ਨੇ ਜਾਣਾ ਸਿੱਖ ਫੌਜ ਅੱਗੇ ਪਿੱਛੇ। ਸੋ ਨਹਿਰੂ ਬਹੁਤ ਘਬਰਾਉਂਦਾ ਸੀ ਔਰ ਖਾਸ ਤੌਰ ਤੇ ਜਦੋਂ ਪਾਕਿਸਤਾਨ ਦੇ ਵਿੱਚ 1950 ਦੇ ਵਿੱਚ ਜਨਰਲ ਅਯੂਬ ਖਾਨ ਨੇ ਪਾਵਰ ਲਈ, ਕਿਉਂਕਿ ਸਿਵਲੀਅਨ ਐਡਮਿਨਿਸਟ੍ਰੇਸ਼ਨ ਸੀ ਪਹਿਲਾਂ, ਕਾਇਦੇ ਆਜ਼ਮ ਸੀ, ਫਿਰ ਲਿਆਕਤ ਅਲੀ ਦੀ ਅਸੈਸੀਨੇਸ਼ਨ ਹੋ ਗਈ ਔਰ ਜਦੋਂ ਫੌਜ ਅਯੂਬ ਖਾਨ ਨੇ ਪਾਵਰ ਲਈ ਤੇ ਇਹ ਹੋਰ ਵੀ ਘਬਰਾ ਗਏ ਕਿ ਵੀ ਜੇ ਉੱਥੇ ਫੌਜੀ ਰਾਜ ਚਲਾ ਗਿਆ ਪਾਕਿਸਤਾਨ 'ਚ, ਇਹ ਤਾਂ ਸਿੱਖ ਨੇ ਸਾਰੇ ਉੱਪਰੋਂ ਤੱਕ, ਇਹ ਤਾਂ ਲੈ ਲੈਣਗੇ, ਇਹ ਵੀ ਪਾਵਰ ਲੈ ਸਕਦੇ ਨੇ। ਔਰ ਫਿਰ ਅਸੀਂ ਦੇਖਦੇ ਹਾਂ ਵੀ 2-3 ਵੱਡੀਆਂ ਸਾਜ਼ਿਸ਼ਾਂ ਨਹਿਰੂ ਨੇ ਕੀਤੀਆਂ। ਉਹਨਾਂ ਦੇ ਵਿੱਚ ਇੱਕ ਸੀ, ਅੱਜ ਵੀ ਕਦੇ ਪੁੰਛ ਜਾਓ ਜੰਮੂ ਕਸ਼ਮੀਰ ਦੇ ਵਿੱਚ, ਮੈਨੂੰ ਜਾਣ ਦਾ ਮੌਕਾ ਮਿਲਿਆ ਜੀ ਔਰ ਮੈਂ ਉਹ ਇੱਕ ਨਾਲਾ ਜਿਹਾ ਹੀ ਹੈ ਜਿਹਦੇ 'ਚ ਕਿਹਾ ਗਿਆ ਕਿ ਜੀ ਇਹਦੀਆਂ ਤਾਰਾਂ 'ਚ ਟੈਲੀਫੋਨ ਦੀਆਂ ਅੜ ਕੇ ਤੇ ਇੱਕ ਹੈਲੀਕਾਪਟਰ ਹਾਦਸਾ ਹੋਇਆ। ਸੋ ਉਹਦੇ 'ਚ 6 ਜਿਹੜੇ ਵੱਡੇ ਸੀਨੀਅਰ ਜਨਰਲ ਸੀ, ਸਾਰੇ ਸਿੱਖ ਲੈਫਟੀਨੈਂਟ ਜਨਰਲ ਜੀ, ਉਹਨਾਂ ਨੂੰ ਕਿਸੇ ਮੀਟਿੰਗ ਦੇ ਬਹਾਨੇ ਸੱਦਿਆ ਕਿਸੇ ਪਾਸੇ ਕਿ ਜੇ ਉੱਥੇ ਹੋਣਾ ਹੈ ਤੇ ਬਾਅਦ 'ਚ ਹੈਲੀਕਾਪਟਰ 'ਚ ਬਿਠਾ ਕੇ ਵਾਪਸ ਭੇਜਣ ਦੇ ਬਹਾਨੇ ਸਾਰੇ ਦੇ ਸਾਰੇ ਮਾਰ ਦਿੱਤੇ। ਔਰ ਉਸ ਜ਼ਮਾਨੇ 'ਚ ਆਮ ਸੀ ਕਿ ਇਹ ਜਿਹੜੇ ਨੇ ਸਾਜ਼ਿਸ਼ ਕਰਕੇ ਮਾਰੇ ਨੇ ਨਹਿਰੂ ਨੇ, ਸਾਰੇ ਸੀਨੀਅਰ 6 ਜਰਨੈਲ ਜਿਹੜੇ ਸੀ ਉਹ ਮਾਰਤੇ ਜੀ। ਫਿਰ ਦੂਸਰੇ ਜਿਹੜੇ 1-2 ਸੀ ਉਹਨਾਂ ਨੂੰ ਕੋਈ ਹੋਰ ਚਾਰਜ ਲਾ ਕੇ ਜੂਨੀਅਰ ਬਣਾ ਦਿੱਤਾ ਹੈ ਜਾਂ ਅੱਗੇ ਨਾ ਜਾਣ ਦਿੱਤਾ ਹੈ। ਔਰ ਦੂਸਰੀ ਗੱਲ, ਮੇਰਠ ਜਿਹੜਾ ਕਿ ਸਿੱਖ ਰੈਜੀਮੈਂਟਲ ਸੈਂਟਰ ਸੀ, ਜਿੱਥੇ ਹਮੇਸ਼ਾ ਹੀ ਰੈਜੀਮੈਂਟਲ ਸੈਂਟਰ 'ਚ ਹਮੇਸ਼ਾ ਹੀ ਹਜ਼ਾਰਾਂ ਜਵਾਨ ਰਹਿੰਦੇ ਨੇ, ਉਹਨੂੰ ਮੇਰਠ ਤੋਂ ਉਹਨਾਂ ਨੇ ਚੁੱਕਿਆ ਤੇ ਉਹ ਰਾਮਗੜ੍ਹ ਬਿਹਾਰ 'ਚ ਲੈ ਗਏ, ਉਹ ਧੁੰਨੀ ਦੇ ਵਿੱਚ, ਕਿ ਵੀ ਕਦੇ ਕੋਈ ਅਸੀਂ ਸਿੱਖਾਂ ਨਾਲ ਧੱਕਾ ਵੀ ਕੀਤਾ ਤੇ ਇਹ ਨਹੀਂ ਹੈ ਮੇਰਠ 'ਚ ਬੈਠੇ ਇੱਕਦਮ ਉੱਠ ਕੇ ਪੰਜਾਬ 'ਚ ਆ ਜਾਣਗੇ, ਉਹ ਕਦੋਂ ਤੱਕ ਪਹੁੰਚਣਗੇ। ਔਰ ਅਸੀਂ ਦੇਖਿਆ ਜੂਨ 84 'ਚ ਨਿਕਲੇ ਸਿੱਖ, 5-6 ਹਜ਼ਾਰ ਸਿੱਖਾਂ ਨੇ ਰਿਵੋਲਟ ਕੀਤਾ ਲੇਕਿਨ ਉਹਨਾਂ ਨੂੰ ਕਿਹਨੇ ਪਹੁੰਚਣ ਦੇਣਾ ਸੀ। ਸੋ ਇਹ ਬਿਲਕੁਲ ਠੀਕ ਹੈ ਕਿ ਵੀ ਇਹ ਨਹਿਰੂ ਦੇ ਜ਼ਮਾਨੇ ਤੋਂ ਇਹਨਾਂ ਨੇ ਸਾਨੂੰ ਜਿਹੜਾ ਹੈ ਉਹ ਮਾਰਨ ਦੇ ਮਨਸੂਬੇ ਬਣਾ ਲਏ ਸੀ ਔਰ ਅੱਜ ਵੀ ਨਸਲਕੁਸ਼ੀ ਵੀ ਸਾਡੀ ਕਰ ਰਹੇ ਨੇ, ਜ਼ਮੀਨਾਂ ਵੀ ਸਾਡੀਆਂ ਬਰਬਾਦ ਕਰ ਰਹੇ ਨੇ, ਲੇਕਿਨ ਅੱਜ ਵੀ ਜਿਹੜਾ ਹੈ ਉਹ ਇਸ ਸਿੱਖ ਕਿਸਾਨ ਦੀ ਮਿਹਨਤ ਦਾ ਬਣਾਇਆ ਹੋਇਆ ਜਿਹੜਾ ਉਹੀ ਖਾਂਦੇ ਨੇ ਜੀ। ਜੀ ਅੱਗੇ ਵੀਰ ਜੀ ਲਿਖਦੇ ਹਨ, ਹੁਣ ਇਹੋ ਜਿਹੇ ਲੋਕ ਜਿਸ ਥਾਲੀ ਵਿੱਚ ਖਾਂਦੇ ਹਨ ਉਸ ਵਿੱਚ ਹੀ ਸ਼ੇਕ ਕਰਦੇ ਹਨ। ਜੇ ਅੱਜ ਵੀ ਉਹਨਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਰੋਟੀ ਮੁੱਲ ਲੈਣੀ ਪਵੇ ਤੇ ਉਹਨਾਂ ਨੂੰ 100 ਰੁਪਏ ਤੋਂ ਘੱਟ ਇੱਕ ਰੋਟੀ ਕਰਨੀ ਪੈਣੀ ਤੇ ਅੱਧਾ ਦੇਸ਼ ਰੋਟੀ ਬਿਨਾਂ ਹੀ ਖਤਮ ਹੋ ਜਾਵੇਗਾ। ਬਾਕੀ ਅੱਗੇ ਉਹਨਾਂ ਨੇ ਜੋ ਕੁਝ ਵੀ ਕੀਤਾ ਬਸ ਆਪਣੇ ਅੰਦਰ ਵਾਲੇ ਇਸੇ ਡਰ ਤੋਂ ਹੀ ਕੀਤਾ ਹੈ ਕਿ ਕਿਤੇ ਇਹਨਾਂ ਦੇ ਇੱਕ ਥਾਂ ਤੇ ਪੈਰ ਨਾ ਲੱਗ ਜਾਣ ਤੇ ਇਹਨਾਂ ਨੂੰ ਬਸ ਇੱਕ ਥਾਂ ਤੋਂ ਦੂਜੇ ਥਾਂ ਤੇ ਭਜਾਈ ਰੱਖੋ ਤਾਂ ਕਿ ਇਹਨਾਂ ਨੂੰ ਇਹ ਸੋਚਣ ਦਾ ਮੌਕਾ ਹੀ ਨਾ ਮਿਲੇ ਕਿ ਅਸੀਂ ਆਪਣਾ ਰਾਜ ਵੀ ਲੈਣਾ ਹੈ। ਫਿਰ 1984 ਵਿੱਚ ਵੀ ਜਦੋਂ ਸਿੱਖਾਂ ਨੇ
ਮਾੜੀ ਜਿਹੀ ਵੀ ਅਨਾਜ ਦੀ ਸਪਲਾਈ ਬੰਦ ਕਰਨ ਦੀ ਗੱਲ ਆਖੀ ਤੇ ਤੁਰੰਤ ਫੌਜੀ ਕਾਰਵਾਈ ਸ਼ੁਰੂ ਹੋ ਗਈ। ਅੱਗੇ ਮੈਂ ਨਿੱਕੀ ਜਿਹੀ ਲਿਸਟ ਤਿਆਰ ਕੀਤੀ ਹੈ ਕਿ ਉਹਨਾਂ ਨੇ ਸਿੱਖਾਂ ਨੂੰ ਰਾਜ ਤੋਂ ਦੂਰ ਰੱਖਣ ਲਈ ਕੀ ਕੀਤਾ। ਪਹਿਲਾ ਇਹਦੇ ਚ ਇੱਕ ਨੁਕਤਾ ਸ਼ਾਇਦ ਬਹੁਤਾ ਦਰਸ਼ਕਾਂ ਨੂੰ ਸਮਝ ਨਾ ਆਏ ਜੀ, ਜਿਹੜਾ ਉਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਨੇ ਅਨਾਜ ਬੰਦ ਕਰਨ ਦੀ ਗੱਲ ਕਹੀ ਤੇ ਫੌਜੀ ਕਾਰਵਾਈ ਹੋ ਗਈ ਜੀ। ਜਿਹੜਾ 3 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਜਿਹੜਾ ਇਹਨਾਂ ਨੇ ਚੁਣਿਆ ਹਮਲੇ ਦੇ ਲਈ ਜੀ। ਦੂਸਰੇ ਪਾਸੇ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਸ਼ਾਂਤਮਈ ਜੀ। ਸੋ ਇਹ ਲੌਂਗੋਵਾਲ ਨੇ ਕਿਉਂਕਿ ਮੋਰਚੇ ਦਾ ਇੰਚਾਰਜ ਸੀ, ਉਹਨੇ ਐਲਾਨ ਕੀਤਾ ਸੀ ਕਿ 3 ਜੂਨ ਤੋਂ ਅਸੀਂ ਆਪਣੇ ਧਰਮ ਯੁੱਧ ਮੋਰਚੇ ਦਾ ਉਹ ਪੜਾਅ ਹੁਣ ਸ਼ੁਰੂ ਕਰਾਂਗੇ ਜਿਹਦੇ 'ਚ ਪੰਜਾਬ 'ਚੋਂ ਕੋਈ ਵੀ ਅੰਨ ਦਾ ਦਾਣਾ ਅਸੀਂ ਕਿਸੇ ਹੋਰ ਸੂਬੇ 'ਚ ਨਹੀਂ ਜਾਣ ਦਿਆਂਗੇ ਜੀ। ਜਿਹੜੀਆਂ ਫੂਡ ਗ੍ਰੇਨਸ ਨੇ ਉਹ ਅਸੀਂ ਪੰਜਾਬ 'ਚੋਂ ਬਾਹਰ ਨਹੀਂ ਜਾਣ ਦਿਆਂਗੇ ਕਿਉਂਕਿ ਇਹ ਸਾਡੀ ਪ੍ਰੋਡਿਊਸ ਹੈ ਪੰਜਾਬ ਦੀ ਔਰ ਅਸੀਂ ਦੇਖਾਂਗੇ ਕਿ ਅਸੀਂ ਇਹਨੂੰ ਕਿਵੇਂ ਵਰਤਣਾ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਵੀ ਇੱਕ ਕਾਰਨ ਹੈ ਕਿ ਉਹਨਾਂ ਨੇ ਜਿਉਂ ਹੀ ਇਹ ਸਟੈਪ ਜਿਹੜਾ ਸੀਰੀਅਸ ਸਟੈਪ ਆਣਾ ਸੀ ਵੀ ਇਹਨਾਂ ਦਾ ਅੰਨ ਬੰਦ ਹੋਣਾ ਸੀ ਪੰਜਾਬ 'ਚੋਂ, ਇਹਨਾਂ ਨੇ ਫੌਜੀ ਕਾਰਵਾਈ ਵਾਲਾ ਕੰਮ ਸ਼ੁਰੂ ਕੀਤਾ। ਸੋ ਇਹ ਵੀ ਬੜੀ ਅਹਿਮ ਇਹਨਾਂ ਦੀ ਗੱਲ ਹੈ। ਜੀ ਜੀ। ਪਹਿਲਾਂ ਸਭ ਤੋਂ ਪਹਿਲੇ ਉਹਨਾਂ ਨੇ ਮਾਸਟਰ ਤਾਰਾ ਸਿੰਘ ਵਰਗਿਆਂ ਨੂੰ ਆਪਣੇ ਹੱਥ ਵਿੱਚ ਕੀਤਾ ਕਿ ਕੋਈ ਸਿੱਖ ਲੀਡਰ ਵੱਖਰੇ ਰਾਜ ਦੀ ਗੱਲ ਨਾ ਕਰ ਸਕੇ। ਜੇ ਕਿਤੇ ਅੱਗੇ ਜਾ ਕੇ ਇਤਿਹਾਸ ਦੀ ਖੋਜ ਹੋਵੇ ਤੇ ਪਤਾ ਲੱਗੇ ਕਿ ਮਾਸਟਰ ਤਾਰਾ ਸਿੰਘ ਉਹਨਾਂ ਦਾ ਹੀ ਬੰਦਾ ਸੀ ਤੇ ਸਕੀਮ ਨਾਲ ਸਿੱਖਾਂ ਵਿੱਚ ਆਣ ਵੜਿਆ ਸੀ ਤੇ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਇਹ ਰਾਜਨੀਤੀ ਵਿੱਚ ਆਮ ਜਿਹੀ ਗੱਲ ਹੈ। ਦੂਸਰਾ, ਪੰਜਾਬ ਦੀ ਇਸ ਨਾਲ ਮੈਂ ਸ਼ਾਇਦ ਸਹਿਮਤ ਨਾ ਹੋਵਾਂ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਅਕਾਲੀ ਲੀਡਰਸ਼ਿਪ ਉਸ ਦੌਰ ਦੀ ਸੀ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਇਹ ਸਾਰੇ ਸਮੇਂ ਦੇ ਹਾਣ ਦੇ ਨਹੀਂ ਸੀ। ਇੱਕ ਪਾਸੇ ਸਮਾਰਟ ਵਕੀਲ ਗਾਂਧੀ, ਨਹਿਰੂ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਤੇ ਦੂਜੇ ਪਾਸੇ ਇਹ ਜਥੇਦਾਰ ਊਧਮ ਸਿੰਘ ਨਾਗੋਕੇ ਡਾਂਗਾ ਡੂੰਗਾ ਖਾਨ ਨੂੰ ਤਗੜੇ ਸੀ, ਜੇਲ੍ਹਾਂ 'ਚ ਵੀ ਕੱਟਦੇ ਸੀ। ਮਾਸਟਰ ਤਾਰਾ ਸਿੰਘ ਵੀ ਸਕੂਲ ਟੀਚਰ, ਬੇਸ਼ੱਕ ਗ੍ਰੈਜੂਏਟ ਸਨ ਲੇਕਿਨ ਉਸ ਲੈਵਲ ਦਾ ਇੰਟੈਲੈਕਟ ਨਹੀਂ ਸੀ। ਸੋ ਮੈਂ ਸਮਝਦਾ ਹਾਂ ਵੀ ਉਹਨਾਂ ਦੀ ਨਾ ਸਮਝੀ ਜਾਂ ਉਹਨਾਂ ਦੇ ਨਾਲ ਮੈਚ ਨਾ ਹੋਣਾ ਇੱਕ ਕਾਰਨ ਸੀ ਕਿ ਉਸ ਦੌਰ ਦੇ ਵਿੱਚ ਉਹ ਆਪਣਾ ਰੋਲ ਉਹਨਾਂ ਨੇ ਜਿਹੜਾ ਹੈ ਉਹ ਜੋ ਅਦਾ ਕੀਤਾ ਉਹ ਬਿਲਕੁਲ ਕੰਡੈਮਨੇਬਲ ਹੈ। ਲੇਕਿਨ ਇਹ ਨਹੀਂ, ਮੈਂ ਇਸ ਨਾਲ ਮੈਂ ਇਤਫਾਕ ਨਹੀਂ ਕਰ ਸਕਦਾ ਕਿ ਇਹ ਉਹਨਾਂ ਦਾ ਬੰਦਾ ਸੀ ਜਾਂ ਉਹਨਾਂ ਨੇ ਵਿੱਚ ਇਹ ਗੱਲ ਠੀਕ ਨਹੀਂ। ਜੀ ਜੀ। ਦੂਸਰਾ, ਪੰਜਾਬ ਦੀ ਵੰਡ ਦੀ ਸਾਜ਼ਿਸ਼ ਰਚੀ ਤੇ ਪੰਜਾਬ ਦੇ 2 ਟੋਟੇ ਕਰ ਦਿੱਤੇ ਤਾਂ ਕਿ ਸਿੱਖਾਂ ਦੀ ਤਾਕਤ 2 ਹਿੱਸਿਆਂ ਵਿੱਚ ਵੰਡੀ ਜਾਵੇ। ਜੀ ਡਾਕਟਰ ਸਾਹਿਬ। ਇਹ ਵੀ ਮੈਨੂੰ ਲੱਗਦਾ ਹੈ ਵੀ ਬੇਸ਼ੱਕ ਸਾਜ਼ਿਸ਼ ਤਾਂ ਇਸ ਲੈਵਲ ਤੱਕ ਤਾਂ ਹੋ ਸਕਦੀ ਹੈ ਵੀ ਸਿੱਖਾਂ ਨੂੰ ਉਹਨਾਂ ਨੇ ਤੀਸਰੀ ਧਿਰ ਵਜੋਂ ਜਿਹੜੀ ਮਾਨਤਾ ਦਿੱਤੀ ਸੀ ਉਹਨੂੰ ਇੱਕ ਪਾਸੇ ਰੱਖ ਕੇ ਜਿਹੜਾ ਇਹਨਾਂ ਨੇ ਡਿਫਰੈਂਟਲੀ ਕੀਤਾ। ਪਰ ਮੈਂ ਸਮਝਦਾ ਹਾਂ ਵੀ ਜਿਹੜੀ ਕਾਇਦੇ ਆਜ਼ਮ ਦੀ ਮੰਗ ਸੀ, ਕਿਉਂਕਿ ਓਵਰਆਲ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਬਹੁ ਗਿਣਤੀ ਸੀ, 55% ਮੁਸਲਮਾਨ ਸਨ। ਸੋ ਜ਼ਾਹਰ ਹੈ ਵੀ ਕਦੇ ਵੀ ਮੁਸਲਿਮ ਲੀਗ ਨਹੀਂ ਸੀ ਚਾਹੁੰਦੀ ਕਿ ਪੰਜਾਬ ਤੇ ਬੰਗਾਲ ਦੇ ਵਿੱਚ ਵੀ ਮੁਸਲਮਾਨਾਂ ਦੀ ਮੈਜੋਰਿਟੀ ਸੀ। ਪਰ ਕਿਉਂਕਿ ਸਿੱਖ ਪਾਕਿਸਤਾਨ ਦੇ ਵਿਰੁੱਧ ਇਸ ਲਈ ਵੀ ਖਲੋਤੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਉਹਨਾਂ ਦਾ ਆਪਣਾ ਕੁਝ ਨਹੀਂ ਬਣਦਾ, ਉਹਨਾਂ ਦੀ ਆਪਣੀ ਲੀਡਰਸ਼ਿਪ ਕੋਈ ਆਲਟਰਨੇਟ ਪਲਾਨ ਦੇ ਨਹੀਂ ਸੀ ਸਕੀ। ਸੋ ਜਿਹੜੀ ਪੰਜਾਬ ਦੀ ਵੰਡ ਹੈ, ਜੇ ਵੰਡ ਨਾ ਹੁੰਦੀ ਪੰਜਾਬ ਦੀ, ਫਿਰ ਸਾਰੇ ਦਾ ਸਾਰਾ ਪੰਜਾਬ ਪਾਕਿਸਤਾਨ ਦਾ ਹਿੱਸਾ ਹੁੰਦਾ ਜਿਹੜਾ ਕਿ ਮੈਜੋਰਿਟੀ ਰੂਲ ਦੇ ਥੱਲੇ ਸੀ, ਜਿਹੜਾ ਕ੍ਰਾਈਟੇਰੀਆ ਉਹਨਾਂ ਨੇ ਪਹਿਲਾਂ ਮੰਨਿਆ ਸੀ। ਸੋ ਮੈਂ ਇਹ ਸਮਝਦਾ ਵੀ ਇਹਦੇ ਵਿੱਚ 2 ਗੱਲਾਂ 'ਚ ਤਾਂ ਕਾਂਗਰਸ ਦਾ ਰੋਲ ਜ਼ਰੂਰ ਹੈ ਕਿ ਉਹਨਾਂ ਨੇ ਅਕਾਲੀ ਲੀਡਰਸ਼ਿਪ ਨੂੰ ਹਨੇਰੇ 'ਚ ਰੱਖਿਆ ਇਸ ਸਾਰੇ ਦੇ ਦੌਰ ਦੇ ਵਿੱਚ। ਔਰ ਦੂਸਰੀ ਗੱਲ ਜਿਹੜੀ ਇੰਨੀ ਜ਼ਿਆਦਾ ਬਰਬਾਦੀ ਹੋਈ ਦੋਨੋਂ ਪਾਸੇ ਹੀ, ਇਹ ਵੀ ਕਾਂਗਰਸ ਰੋਕ ਸਕਦੀ ਸੀ ਜੇ ਜਿਵੇਂ ਕਾਇਦੇ ਆਜ਼ਮ ਨੇ ਪਹਿਲਾਂ ਸੁਜੈਸਟ ਕੀਤਾ ਸੀ ਕਿ ਪੀਸਫੁਲ ਟਰਾਂਸਫਰ ਪਾਪੂਲੇਸ਼ਨ ਦੀ, ਕਿ ਇਧਰਲੇ ਮੁਸਲਮਾਨ ਪੂਰਬੀ ਪੰਜਾਬ ਦੇ ਤੇ ਉਹਨਾਂ ਦੀ ਪ੍ਰਾਪਰਟੀ ਉਧਰ ਟਰਾਂਸਫਰ ਕਰ ਦਿੱਤੀ ਜਾਏ, ਉਧਰਲੇ ਸਿੱਖ ਹਿੰਦੂ ਜਾਂ ਉਹਨਾਂ ਦੀ ਪ੍ਰਾਪਰਟੀ ਇਧਰ ਕਰ ਦਿੱਤੀ ਜਾਏ, ਫਿਰ ਇਹ ਜਿਹੜਾ ਮਾਰ ਬਰਾਈਆ ਹੋਇਆ ਸਿਵਲ ਵਾਰ ਵਾਲਾ ਇਹ ਅਵੋਇਡ ਹੋ ਸਕਦਾ। ਪਰ ਕਾਂਗਰਸ ਨੇ ਇਸ ਗੱਲ ਤੇ ਨੰਨਾ ਨਹੀਂ ਸੀ ਧਰਿਆ। ਹਾਂਜੀ ਜੀ ਡਾਕਟਰ ਸਾਹਿਬ, ਹੁਣ ਅਸੀਂ ਬ੍ਰੇਕ ਤੇ ਜਾਂਦੇ ਹਾਂ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।